ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਉੱਤੇ, ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 19 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਲਾਈਫ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਕਾਲ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸੋਹਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਗ ਤੇ ਅੱਗ ਕਹਿੰਦੇ ਪਏ ਹਰ ਪਾਸੇ ਕੈਲੀਫੋਰਨੀਆ ਦੇ ਵਿੱਚ ਅੱਗ ਫੈਲੀ ਹੋਈ ਆ। ਲੇਟੈਸਟ ਜੇ ਤੁਹਾਨੂੰ ਦੱਸਦੇ ਜਾਈਏ, ਕੁਛ ਘੰਟੇ ਪਹਿਲਾਂ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ 367 ਨੋਨ ਫਾਇਰਸ ਹੈਗੀਆਂ ਆ, 23 ਇਹਨਾਂ ਦੇ ਵਿੱਚੋਂ ਮੇਜਰ ਅੱਗਾਂ ਲੱਗੀਆਂ ਆ ਅਤੇ 11,000 ਲਾਈਟਨਿੰਗ ਸਟਰਾਈਕਸ ਹੋਈਆਂ ਪਿਛਲੇ 72 ਘੰਟਿਆਂ 'ਚ। ਸੋ ਇਸ ਵਾਰੀ ਕੀ ਆ ਵੀ ਹਮੇਸ਼ਾ ਹੀ PG&E ਜਿਹੜਾ ਆ ਉਹ ਕਾਰਨ ਹੁੰਦਾ ਸੀ ਅੱਗ ਲੱਗਣ ਦਾ ਕੈਲੀਫੋਰਨੀਆ ਦੇ ਵਿੱਚ, ਪਰ ਇਸ ਵਾਰ ਜਿਹੜਾ ਆ ਲਾਈਟਨਿੰਗ ਜਿਹੜੀ ਆ, ਬਿਜਲੀ ਆ, ਸਟਰਾਈਕ ਹੋਈ ਆ, ਉਹਦੇ ਨਾਲ ਇਹ ਅੱਗਾਂ ਲੱਗੀਆਂ ਅਤੇ ਲੱਖਾਂ ਦੇ ਹਿਸਾਬ ਨਾਲ ਲੋਕਾਂ ਨੂੰ ਇਵੈਕੂਏਟ ਕਰਨ ਦੇ ਲਈ ਕਿਹਾ ਗਿਆ ਵੱਖ-ਵੱਖ ਏਰੀਆ 'ਚ। ਕੋਈ ਏਰੀਆ ਲੈ ਲਓ, ਚਾਹੇ ਬੇਕਰਸਫੀਲਡ, ਸੈਕਰਾਮੈਂਟੋ, ਫਰਿਜ਼ਨੋ, ਬੇ ਏਰੀਆ, ਸਾਰੇ ਪਾਸੇ ਧੂੰਆਂ ਛਾਇਆ ਪਿਆ ਹੈਗਾ ਆ। ਬੈਕਾਵਿਲ ਏਰੀਏ 'ਚ 1 ਲੱਖ ਦੇ ਕਰੀਬ ਲੋਕਾਂ ਨੂੰ ਜਿਹੜੇ ਅਫੈਕਟ ਕਰ ਰਿਹਾ ਹੈਗਾ। ਅਤੇ ਫਰਿਜ਼ਨੋ ਤੋਂ ਬੜੀ ਮਾੜੀ ਖਬਰ ਆ ਰਹੀ ਆ। ਫਰਿਜ਼ਨੋ ਏਰੀਏ ਦੇ ਵਿੱਚ ਵਾਈਲਡ ਫਾਇਰ ਨੂੰ ਬੁਝਾਉਣ ਦੇ ਲਈ ਇੱਕ ਪਾਇਲਟ ਹੈਲੀਕਾਪਟਰ ਲੈ ਕੇ ਜਾ ਰਿਹਾ ਸੀ, ਜਦੋਂ ਉਹ ਕ੍ਰੈਸ਼ ਹੋ ਗਿਆ ਅਤੇ ਉਹਦੀ ਜਿਹੜੀ ਮੌਤ ਹੋ ਗਈ ਹੈ। ਕੋਲਿੰਗਾ ਦੇ ਨਜ਼ਦੀਕ ਜਿਹੜਾ ਆ ਇਹ ਹਾਦਸਾ ਜਿਹੜਾ ਉਹ ਵਾਪਰਿਆ ਸੀਗਾ। 367 ਜਿਹੜੀਆਂ ਅੱਗਾਂ ਆ ਇਸ ਟਾਈਮ ਝੁਲਸ ਰਹੀਆਂ ਨੇ, ਜਿਹੜਾ ਕੈਲੀਫੋਰਨੀਆ ਨੂੰ ਇਹ ਝੁਲਸਾ ਰਹੀਆਂ ਨੇ। ਬਹੁਤ ਹੀ ਜ਼ਿਆਦਾ ਇਸ ਟਾਈਮ ਬੁਰੇ ਹਾਲਾਤ ਜਿਹੜੇ ਉਹ ਚੱਲ ਰਹੇ ਨੇ। ਸੋ ਫਾਇਰ ਫਾਈਟਰਸ ਜਿਹੜਾ ਹਰਜੋਤ ਸਿੰਘ ਜੀ, ਉਹਨਾਂ ਦਾ ਬਹੁਤ ਕੰਮ ਇਸ ਟਾਈਮ ਮੁਸ਼ਕਿਲ ਆ, ਕਿਉਂਕਿ ਇੰਨੀ ਥਾਵਾਂ ਦੇ ਉੱਤੇ ਅੱਗ ਲੱਗਣ ਦੇ ਕਰਕੇ ਇੱਕ ਥਾਂ ਦੇ ਉੱਤੇ ਉਹਨਾਂ ਨੂੰ ਫੋਕਸ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੋ ਰਿਹਾ ਆ। ਸੋ ਇਹੀ ਨਹੀਂ, ਬਾਕੀ ਕਈ ਹੋਰ ਸੂਬਿਆਂ ਦੇ ਵਿੱਚ ਵੀ ਅੱਗਾਂ ਦਾ ਜਿਹੜਾ ਕਹਿਰ ਆ ਉਹ ਢਹਿ ਰਿਹਾ ਹੈਗਾ ਆ। ਸੋ ਕਹਿੰਦੇ ਵੀ ਜਿਹੜਾ ਹਰਜੋਤ ਸਿੰਘ ਜੀ ਹੈਲੀਕਾਪਟਰ ਦੀ ਆਪਾਂ ਗੱਲ ਕਰ ਰਹੇ ਸੀ, ਕੰਟਰੈਕਟ ਹੈਲੀਕਾਪਟਰ ਪਾਇਲਟ ਜਿਹੜਾ ਸੀਗਾ, ਸੋਲੋ ਉੱਦਾਂ ਜਿਹੜਾ ਉਹ ਚਲਾ ਰਿਹਾ ਸੀਗਾ। ਅਤੇ ਕਹਿੰਦੇ ਵੀ 33 ਫਾਇਰ ਫਾਈਟਰ ਜਿਨ੍ਹਾਂ ਨੇ 100 ਪਾਉਂਡ ਤੋਂ ਵੀ ਭਾਰੀ ਜਿਹੜਾ ਸਮਾਨ, ਸੇਫਟੀ ਇਕਵਿਪਮੈਂਟ, ਹੋਜ਼ਿਜ਼ ਜਿਹੜੇ ਆ, ਉਹ ਟ੍ਰਿਪਲ ਡਿਜਿਟ ਟੈਂਪਰੇਚਰ 100 ਤੋਂ ਉੱਤੇ ਤਾਪਮਾਨ ਦੇ ਵਿੱਚ ਜਿਹੜੇ ਉਹ ਕੰਮ ਕਰ ਰਹੇ ਸੀ, ਉਹਨਾਂ ਦੇ ਵੀ ਕੁਛ ਸੱਟਾਂ ਜਿਹੜੀਆਂ ਆ ਉਹ ਆਈਆਂ ਆ। ਓਵਰਆਲ ਕੁੱਲ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਆ। ਇਸ ਜਿਹੜੇ ਹਰਜੋਤ ਸਿੰਘ ਜੀ ਲਾਈਟਨਿੰਗ ਸਟੋਰਮ ਦੇ ਵਿੱਚ ਇਹ ਅਨੁਮਾਨ ਲਾਇਆ ਜਾ ਰਿਹਾ 10,849 ਵਾਰ ਜਿਹੜੀ ਲਾਈਟਨਿੰਗ ਸਟਰਾਈਕ ਆ ਕੈਲੀਫੋਰਨੀਆ ਦੇ ਵਿੱਚ ਜਿਹੜੀ ਹੋਈ ਹੈ, ਜਿਹੜੀ ਐਤਵਾਰ ਨੂੰ ਤੜਕੇ ਅਤੇ ਕਈ ਥਾਵਾਂ ਦੇ ਉੱਤੇ ਸ਼ਨੀਚਰਵਾਰ ਰਾਤ ਨੂੰ ਜਿਹੜੀ ਆ ਇਹ ਦੇਖੀ ਗਈ ਸੀ। ਸੋ ਉਸ ਦੇ ਕਰਕੇ ਬਹੁਤ ਹੀ ਜ਼ਿਆਦਾ ਭਿਆਨਕ ਜਿਹੜੀ ਆ ਇਸ ਟਾਈਮ ਸਥਿਤੀ ਬਣੀ ਪਈ ਆ। ਅਤੇ ਜ਼ਿਆਦਾ ਜੇ ਤੁਸੀਂ ਦੇਖੋ ਹਰਜੋਤ ਸਿੰਘ ਜੀ, ਅੱਗਾਂ ਜਿਹੜੀਆਂ ਤੱਟ ਦੇ ਨਜ਼ਦੀਕ ਜਿਹੜੀਆਂ ਆ ਉਹ ਲੱਗੀਆਂ ਹੋਈਆਂ ਨੇ। ਕੁਛ ਅੱਗਾਂ ਜਿਹੜੀਆਂ ਪਹਿਲਾਂ ਤੋਂ ਵੀ ਜਿਹੜੀਆਂ ਉਹ ਚੱਲ ਰਹੀਆਂ ਸੀ। ਅਸਮਾਨ ਲਾਲ ਆ, ਜਿਹੜਾ ਆ ਸੂਰਜ ਆ ਉਹ ਲਾਲ ਆ, ਸਿਰਫ ਅਤੇ ਸਿਰਫ ਧੂਏਂ ਦੇ ਬੱਦਲ ਜਿਹੜੇ ਉਹ ਛਾਏ ਪਏ ਨੇ। ਬਾਹਰ ਤੁਸੀਂ ਜਾਂਦੇ ਆ, ਤੁਹਾਨੂੰ ਅੱਗ ਦੀ ਜਿਹੜੀ ਆ ਬਦਬੂ ਅਤੇ ਨਾਲ ਦੇ ਨਾਲ ਜਿਹੜਾ ਆ ਸਵਾਹ ਜਿਹੜੀ ਅਸਮਾਨ ਤੋਂ ਡਿੱਗਦੀ ਹੋਈ ਜਿਹੜੀ ਆ ਉਹ ਨਜ਼ਰ ਆ ਰਹੀ ਹੈਗੀ ਆ। ਸਥਿਤੀ ਜਿਹੜੀ ਆ ਉਹ ਬਹੁਤੀ ਚੰਗੀ ਨਹੀਂ ਆ। ਲੋਕ ਇਵੈਕੂਏਸ਼ਨਸ ਦੇ ਲਈ ਤਿਆਰੀਆਂ ਜਿਹੜੀਆਂ ਉਹ ਵਿੱਢ ਰਹੇ ਨੇ, ਵੀ ਪਤਾ ਨਹੀਂ ਕਦੋਂ ਕਿੱਥੇ ਜਿਹੜੀ ਆ ਉਹ ਕਾਲ ਉੱਥੇ ਆ ਜਾਣੀ ਆ। ਇਸ ਟਾਈਮ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਇਵੈਕੂਏਸ਼ਨ ਆ ਉਹ ਕੀਤੀ ਗਈ ਆ। ਇੰਨੀ ਕੁ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਇਵੈਕੂਏਸ਼ਨ ਹੋਈ ਆ, ਉਸ ਦਾ ਕਹਿੰਦੇ ਵੀ ਸਾਡੇ ਵੱਲੋਂ ਵੀ ਇੱਕ ਹਿਸਾਬ ਦੇ ਨਾਲ ਇੰਨੇ ਥਾਵਾਂ ਦੇ ਉੱਤੇ ਅਪਡੇਟ ਰੱਖਣਾ ਜਿਹੜਾ ਇੰਨਾ ਮੁਸ਼ਕਿਲ ਹੋਇਆ ਪਿਆ। ਸੋ ਬੈਸਟ ਕਹਿੰਦੇ ਤੁਹਾਡੇ ਲਈ ਸੰਪਰਕ ਵੀ ਤੁਹਾਡੇ ਇਵੈਕੂਏਸ਼ਨ ਹੋਈ ਆ ਕਿ ਨਹੀਂ,
ਇੱਕ ਤਾਂ ਬਾਹਰ ਦੇਖੋ ਵੀ ਤੁਹਾਨੂੰ ਸ਼ੈਰਿਫ ਵਾਲੇ ਕਿਤੇ ਆ ਉਹ ਤਾਂ ਨਹੀਂ ਕਹਿ ਰਹੇ ਵੀ ਇੱਥੋਂ ਤੁਹਾਨੂੰ ਇਵੈਕੂਏਟ ਕਰਨਾ ਪੈਣਾ ਆ, ਅਤੇ ਜਾਂ ਜਿਹੜੀ ਕਾਊਂਟੀ ਦੀ ਜਿਹੜੀ ਹੈਗੀ ਆ ਵੈਬਸਾਈਟ ਉਸ ਦੇ ਉੱਤੇ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਆ ਉਹ ਉਹਨਾਂ ਨੇ ਪਾਈ ਹੋਈ ਹੈਗੀ ਆ। ਸੋ ਇਸ ਟਾਈਮ ਵੱਧ ਤੋਂ ਵੱਧ ਜਿਹੜਾ ਆ ਉਹ ਤੁਸੀਂ ਜ਼ਰੂਰ ਵੱਧ ਤੋਂ ਵੱਧ ਧਿਆਨ ਰੱਖੋ ਅਤੇ ਆਪਣਾ ਐਕਟ ਜਿਹੜਾ ਆ ਉਹ ਹੁਣੇ ਜਲਦੀ ਤੋਂ ਜਲਦੀ ਜਿਹੜਾ ਉਹ ਤੁਸੀਂ ਕਰੋ, ਵੀ ਜੇ ਅਚਨਚੇਤੇ ਤੁਹਾਨੂੰ ਜਾਣ ਦੇ ਲਈ ਆਖਿਆ ਜਾਵੇ ਤੁਹਾਡਾ ਸਭ ਕੁਝ ਜਿਹੜਾ ਉਹ ਪਹਿਲਾਂ ਹੀ ਤਿਆਰ ਹੋਵੇ। ਜੀ, ਬੇ ਏਰੀਏ ਤੋਂ ਲੈ ਕੇ ਸੈਕਰਾਮੈਂਟੋ, ਫ੍ਰਿਜ਼ਨੋ, ਬੇਕਰਸਫੀਲਡ, ਸਟਾਕਟਨ ਸਾਰੇ ਪਾਸੇ ਲੋਕਾਂ ਦੀਆਂ ਕਾਰਾਂ ਜਿਹੜੀਆਂ ਆ ਉਹਨਾਂ ਦੇ ਉੱਤੇ ਸੁਆਹ ਡਿੱਗ ਰਹੀ ਆ। ਅਤੇ ਜਿਸ ਤਰ੍ਹਾਂ ਐਵੈਕੂਏਸ਼ਨ ਦੀ ਗੱਲ ਕਰਦੇ ਸੀ, ਬੈਕਾਵਿਲ ਸਿਟੀ ਜਿਹੜੀ ਆ ਜਿਹਦੀ ਪਾਪੂਲੇਸ਼ਨ 1 ਲੱਖ ਦੇ ਕਰੀਬ ਆ, ਸ਼ਹਿਰ ਤੋਂ ਬਾਹਰ ਉੱਤੇ ਰੈਂਚ ਬਹੁਤ ਆ, ਉਹਨਾਂ ਨੂੰ ਅਵੈਕੂਏਟ ਕਰਨ ਦੇ ਲਈ ਕਿਹਾ ਗਿਆ ਆ। ਨੈਪਾ ਕਾਊਂਟੀ ਦੇ ਵਿੱਚ ਵੀ ਜਿਹੜੀ ਅਵੈਕੂਏਸ਼ਨ ਕੀਤੀ ਗਈ ਹੈਗੀ ਆ। ਅਲਾਮੀਡਾ ਕਾਊਂਟੀ ਦੇ ਕੁਛ ਏਰੀਏ ਦੇ ਵਿੱਚ ਅਵੈਕੂਏਸ਼ਨ ਦੇ ਆਰਡਰ ਦਿੱਤੇ ਗਏ ਆ। ਸੈਨ ਮਟੇਓ ਅਤੇ ਸੈਂਤਾ ਕਰੂਜ਼ ਕਾਊਂਟੀ ਦੇ ਵਿੱਚ 22,000 ਦੇ ਕਰੀਬ ਲੋਕਾਂ ਨੂੰ ਅਵੈਕੂਏਟ ਹੋਣ ਦੇ ਲਈ ਕਿਹਾ ਗਿਆ ਹੈਗਾ। ਸੈਂਤਾ ਕਰੂਜ਼ ਏਰੀਏ ਦੇ ਕਾਊਂਟੀ ਦੇ ਏਰੀਏ ਦੇ ਵਿੱਚ ਵੋਲਡਰ ਕ੍ਰੀਕ ਏਰੀਆ ਹੈਗਾ ਪਹਾੜੀ ਦਾ ਸਮੁੰਦਰ ਦੇ ਨਾਲ, ਅਤੇ ਉੱਥੇ ਵੀ ਜਿਹੜੀ ਆ ਉਸ ਏਰੀਏ ਨੂੰ ਅਵੈਕੂਏਟ ਕੀਤਾ ਗਿਆ ਹੈਗਾ। ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ 20 ਤੋਂ ਵੱਧ ਲਾਈਟਨਿੰਗ ਸਟਰਾਈਕਸ ਹੋਈਆਂ ਹੈਗੀਆਂ ਆ, ਅਤੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋ ਰਿਹਾ। ਇਸੇ ਤਰ੍ਹਾਂ ਸਲੀਨਸ, ਮੋਨਰੇ ਕਾਊਂਟੀ ਦੇ ਵਿੱਚ ਔਰੋਵਿਲ ਡੈਮ ਜਿਹੜਾ ਨਾਰਥ ਆਫ ਸੈਕਰਾਮੈਂਟੋ ਫੋਰੈਸਟ ਏਰੀਆ ਉਹ ਵੀ ਜਿਹੜਾ ਇਸ ਵੇਲੇ ਖਤਰੇ ਵਾਲੇ ਏਰੀਏ ਦੇ ਵਿੱਚ ਬਣਿਆ ਹੋਇਆ ਹੈਗਾ ਆ। ਜੀ ਹਰਜੋਤ ਸਿੰਘ ਜੀ, ਇੱਕ ਜਿਹੜੀ ਆਪਣੇ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਡੀਆਂ ਜਿਹੜੀਆਂ ਅੱਗਾਂ ਦੇ ਵਿੱਚੋਂ ਜਿਹੜੀ SCU ਲਾਈਟਨਿੰਗ ਕੰਪਲੈਕਸ ਜਿਹੜੀ ਬਿਲਕੁਲ ਜਿੱਥੇ ਪੰਜਾਬੀ ਰੇਡੀਓ USA ਦਾ ਸਟੂਡੀਓ ਆ, ਇਹਦੇ ਬਿਲਕੁਲ ਹੀ ਸਾਹਮਣੇ ਜਿਹੜੀਆਂ ਪਹਾੜੀਆਂ ਹੈਗੀਆਂ ਆ ਉਹਦੇ ਪਿਛਲੇ ਪਾਸੇ ਦੂਰ ਥੋੜ੍ਹੀ ਜਿਹੀ ਇੱਥੋਂ ਦੂਰ ਜਿਹੜੀਆਂ ਆ ਇਹਨਾਂ ਪਹਾੜੀਆਂ ਦੇ ਵਿੱਚ ਜਿਹੜੀ ਉਹ ਅੱਗ ਲੱਗੀ ਹੋਈ ਆ। 85,000 ਏਕੜ ਦੇ ਵਿੱਚ ਇਸ ਟਾਈਮ ਇਹ ਅੱਗ ਫੈਲ ਚੁੱਕੀ ਹੋਈ ਆ। 5% ਹੀ ਅਜੇ ਇਸ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਕਾਮਯਾਬੀ ਹਾਸਲ ਹੋਈ ਆ। ਇਸੇ ਤਰੀਕੇ ਦੇ ਨਾਲ ਜਿਹੜੀ ਨੈਪਾ ਵਾਲੇ ਪਾਸੇ ਅੱਗ ਜਿਹੜੀ ਲੱਗੀ ਹੋਈ ਆ, ਜਿਸ ਨੂੰ LNU ਲਾਈਟਨਿੰਗ ਕੰਪਲੈਕਸ ਜਿਹੜਾ ਆ ਉਹ ਆਖਿਆ ਜਾ ਰਿਹਾ ਆ, ਸੈਂਟਾ ਰੋਜ਼ਾ ਅਤੇ ਨਾਪਾ ਦੇ ਦਰਮਿਆਨ ਵਿਚਕਾਰ ਆ, ਉਹ ਤਕਰੀਬਨ 46,225 ਏਕੜ ਦੇ ਵਿੱਚ ਫੈਲੀ ਹੋਈ ਆ। ਅਜੇ ਉਸ ਦੇ ਉੱਤੇ ਬਿਲਕੁਲ ਵੀ ਕਾਬੂ ਪਾਉਣ ਦੇ ਵਿੱਚ ਕਾਮਯਾਬੀ ਜਿਹੜੀ ਆ ਉਹ ਹਾਸਲ ਨਹੀਂ ਹੋਈ। ਉੱਦਾਂ ਵੀ ਬਹੁਤ ਸਾਰੀਆਂ ਹੋਰ ਜਿਹੜੀਆਂ ਫਾਇਰਸ ਆ, ਡੋਲਨ ਫਾਇਰ, ਨਾਰਥ ਕੰਪਲੈਕਸ ਫਾਇਰ, ਔਗਸਟ ਕੰਪਲੈਕਸ, ਲਾਇਲਟਨ ਫਾਇਰ, ਫੈਦਰ ਫਾਇਰ, ਰੈਂਚ ਫਾਇਰ, ਇਹ ਜਿਹੜੀਆਂ ਆ ਉਹ ਲੱਗੀਆਂ ਹੋਈਆਂ ਨੇ। ਜਿਹੜੀਆਂ ਵੱਡੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ, ਇਹਨਾਂ ਵਿੱਚੋਂ ਕੁਛ ਜਿਹੜੀਆਂ ਕੈਲ ਫਾਇਰ ਇੰਸੀਡੈਂਟ ਜਿਹੜੇ ਆ ਉਹ ਨਹੀਂ ਆਉਂਦੇ, ਪਰ ਫਿਰ ਵੀ ਇਹ ਕੈਲੀਫੋਰਨੀਆ ਦੇ ਵਿੱਚ ਹੀ ਜਿਹੜੀਆਂ ਉਹ ਚੱਲ ਰਹੀਆਂ ਨੇ। ਐਕਟਿਵ ਇੰਸੀਡੈਂਟਸ ਜਿਹੜੇ ਉਹ ਚੱਲ ਰਹੇ ਆ, ਅਤੇ ਕਿਸੇ ਨੇ ਜੇ ਹੋਰ ਜ਼ਿਆਦਾ ਜਾਣਕਾਰੀ ਲੈਣੀ ਹੈ ਕੈਲ fire.ca.gov ਦੀ ਵੈਬਸਾਈਟ 'ਤੇ ਜਾ ਕੇ ਜਿਹੜੀ ਆ ਉਹ ਹੋਰ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰ ਸਕਦੇ ਨੇ। ਜੀ, ਜਿਹੜੇ ਲੋਕ ਹਾਈਵੇ 880 ਤੇ ਜਾ ਰਹੇ ਸੈਕਰਾਮੈਂਟੋ ਸਾਈਡ ਨੂੰ, ਸੋਲਾਨੋ ਕਾਊਂਟੀ ਦੇ ਵਿੱਚ ਹਾਈਵੇ 80 ਜਿਹੜਾ ਆ ਉਹ ਸ਼ਟ ਡਾਊਨ ਕੀਤਾ ਗਿਆ ਅੱਜ ਆਫਟਰਨੂਨ ਤੋਂ ਬਾਅਦ। ਜਿਹੜਾ ਏਰੀਆ ਹੈਗਾ ਚੈਰੀ ਗਲੈਨ ਰੋਡ ਅਤੇ ਏਅਰਵੇਸ ਪਾਰਕਵੇ ਉੱਥੇ ਅੱਗ ਕਰਕੇ। ਸੋ ਜੇ ਟੋਟਲ ਰਾਜਕਨਵੀਰ ਸਿੰਘ ਜੀ ਸਮ ਅਪ ਕਰਦੇ ਜਾਈਏ, ਕਹਿੰਦੇ ਪਈ 10,849 ਦੇ ਕਰੀਬ ਲਾਈਟਨਿੰਗ ਸਟਰਾਈਕਸ ਹੋਈਆਂ ਕੈਲੀਫੋਰਨੀਆ ਦੇ ਵਿੱਚ, ਜਿਹੜੀ ਬਿਜਲੀ ਪਈ ਆ 10,849 ਵਾਰੀ। 367 ਅੱਗਾਂ ਇਸ ਵੇਲੇ ਐਕਟਿਵ ਹੈਗੀਆਂ ਆ। 9900 ਦੇ ਕਰੀਬ ਜਿਹੜੇ ਪਰਸਨਲ ਆ ਉਹ ਸਾਈਨ ਕੀਤੇ ਗਏ ਹੈਗੇ ਆ ਇਹਨਾਂ ਅੱਗਾਂ ਨੂੰ ਬੁਝਾਉਣ ਦੇ ਲਈ। ਅਤੇ 7 ਫੈਡਰਲ ਟੀਮਸ ਆਈਆਂ, 1 ਲੋਕਲ ਗਵਰਨਮੈਂਟ ਟੀਮ ਆ, 5 ਕੈਲ ਫਾਇਰ ਦੇ IMTS ਯੂਨਿਟਸ ਜਿਹੜੇ ਹੈਗੇ ਆ ਉਹ ਇਸ ਨੂੰ ਫਾਈਟ ਕਰ ਰਹੇ ਹੈਗੇ ਆ। ਜੀ ਬਿਲਕੁਲ, ਕਹਿੰਦੇ ਵੀ ਇਹ ਵਾਲੀਆਂ ਅੱਗਾਂ ਵੀ ਬਹੁਤ ਜ਼ਿਆਦਾ ਭਿਆਨਕ ਜਿਹੜੀਆਂ ਉਹ ਹੋ ਸਕਦੀਆਂ ਨੇ, ਅਤੇ ਪਰ ਕਹਿੰਦੇ ਥੋੜ੍ਹੀ ਜਿਹੀ ਡਿਫਰੈਂਟ ਹੈਗੀਆਂ ਨੇ ਜਿਹੜੀਆਂ 2018 ਦੀ ਜਿਹੜੀ ਕੈਂਪ ਫਾਇਰ ਲੱਗੀ ਸੀ, ਜਿਸ ਨੇ ਪੂਰੇ ਦਾ ਪੂਰਾ ਪੈਰਾਡਾਈਜ਼ ਸ਼ਹਿਰ ਹੀ ਤਬਾਹ ਕਰ ਦਿੱਤਾ ਸੀ, ਜਿਸ 'ਚ 86 ਲੋਕ ਮਾਰੇ ਗਏ ਸੀ। ਅਤੇ ਇਸੇ ਤਰੀਕੇ ਨਾਲ ਜਿਹੜੀ ਪਿਛਲੇ ਸਾਲ ਕਿਨਕੇਡ ਫਾਇਰ ਸਨੋਮਾ ਕਾਊਂਟੀ 'ਚ ਲੱਗੀ ਸੀ, ਜਿਸ 'ਚ 120 ਜਿਹੜੀਆਂ ਇਮਾਰਤਾਂ ਆ ਉਹਨਾਂ ਨੂੰ ਨੁਕਸਾਨ ਜਿਹੜਾ ਆ ਉਹ ਹੋਇਆ ਸੀ, ਉਹਨਾਂ ਨੂੰ ਉਸਨੇ ਨਸ਼ਟ ਕਰ ਦਿੱਤਾ ਸੀ। ਸੋ ਕੈਲ ਫਾਇਰ ਦੇ ਜਿਹੜੇ ਸਪੋਕਸਵੂਮਨ ਆ ਉਹਨਾਂ ਨੇ ਕਿਹਾ ਵੀ ਮੇਰੇ ਸਾਰੇ ਹੀ ਕੈਲੀਫੋਰਨੀਆ ਦੇ ਨਾਗਰਿਕਾਂ ਨੂੰ ਇਹੀ ਰਿਕਮੈਂਡੇਸ਼ਨ ਆ, ਬੇਨਤੀ ਹੋਈ ਆ ਵੀ ਰੈਡੀ ਰਹਿਣ ਜੇ ਕਿਤੇ ਤੁਹਾਡੇ ਇਰਦ ਗਿਰਦ ਜਿਹੜੀ ਵਾਈਲਡ ਫਾਇਰ ਆ ਉਹ ਹੁੰਦੀ ਆ। ਅਤੇ ਕਹਿੰਦੇ ਵੈਕਾਵਿਲ ਦੇ ਵਿੱਚ ਉਹਨਾਂ ਨੇ ਇਵੈਕੂਏਸ਼ਨ ਸੈਂਟਰ ਦੁੱਗਣੇ ਜਿਹੜੇ ਉਹ ਇਸ ਟਾਈਮ ਖੋਲ੍ਹੇ ਆ
ਤਾਂ ਜੋ ਜਿਹੜੀ ਸੋਸ਼ਲ ਡਿਸਟੈਂਸਿੰਗ ਆ ਇਸ ਕਰੋਨਾ ਵਾਇਰਸ ਦੇ ਕਾਲ ਦੇ ਦੌਰਾਨ ਉਹ ਵੀ ਜਿਹੜੀ ਉੱਥੇ ਕਰਨ ਦੇ ਵਿੱਚ ਉਹ ਕਾਮਯਾਬ ਹੋ ਸਕਣ। ਪਰ ਕਹਿੰਦੇ ਆਲਰੇਡੀ ਉਹ ਜਿੰਨੇ ਵੀ ਇਵੈਕੂਏਸ਼ਨ ਸ਼ੈਲਟਰ ਖੋਲ੍ਹੇ ਸੀ ਉਹ ਦੇਰ ਰਾਤ 3:30 ਵਜੇ ਹੀ ਉਹ ਭਰ ਗਏ ਸੀ ਅਤੇ ਸਪੇਸ ਜਿਹੜੀ ਉਹ ਮੁੱਕ ਗਈ ਸੀ। ਫਿਰ ਕਹਿੰਦੇ ਵੀ ਬਹੁਤ ਸਾਰੇ ਲੋਕ ਇੱਧਰ ਉੱਧਰ ਕੋਈ ਰਿਸ਼ਤੇਦਾਰਾਂ ਦੇ ਕੋਈ ਕਿਤੇ ਜਿਹੜਾ ਆ ਉਹ ਜਾ ਰਿਹਾ ਸੀ। ਹਾਲਾਤ ਬਹੁਤ ਹੀ ਜ਼ਿਆਦਾ ਨਾਸਾਜ਼ ਜਿਹੜੇ ਆ ਉਹ ਹੁੰਦੇ ਜਾ ਰਹੇ ਨੇ। ਅਰਦਾਸ ਕਰੀਏ ਅਤੇ ਬਾਕੀ ਜਿਹੜੀ ਇਹ ਆ ਵੀ ਤਿਆਰੀ ਜਿਹੜੀ ਉਹ ਨਾਲ ਦੇ ਨਾਲ ਵਿੱਢ ਕੇ ਰੱਖੋ। ਅਤੇ ਇੱਕ ਚੀਜ਼ ਜਿਹੜੀ ਹੋਰ ਜ਼ਰੂਰੀ ਨਾਲ ਦੀ ਨਾਲ ਹੀ ਆ ਹਰਜੋਤ ਸਿੰਘ ਜੀ, ਵੀ ਆਪਾਂ ਨੂੰ ਇਹ ਜ਼ਰੂਰੀ ਚਾਹੀਦਾ ਵੀ ਜਿਹੜਾ ਲੋੜਵੰਦ ਦੀ ਜੇ ਤੁਸੀਂ ਮਦਦ ਕਰ ਸਕਦੇ ਹੋ, ਜੇ ਕਿਸੇ ਤੁਸੀਂ ਸੁਰੱਖਿਅਤ ਥਾਂ ਦੇ ਉੱਤੇ ਬੈਠੇ ਹੋ, ਜੇ ਲੋੜਵੰਦ ਦੀ ਮਦਦ ਤੁਸੀਂ ਕਰ ਸਕਦੇ ਹੋ, ਉਸ ਦੇ ਲਈ ਜ਼ਰੂਰ ਆਪਣੇ ਦਰਵਾਜ਼ੇ ਦਰ ਜਿਹੜੇ ਆ ਉਹ ਤੁਸੀਂ ਖੋਲ੍ਹੋ। ਜਿਸ ਵੀ ਤਰੀਕੇ ਨਾਲ ਜੇ ਦਰਵਾਜ਼ੇ ਨਹੀਂ ਖੋਲ੍ਹ ਸਕਦੇ ਤਾਂ ਐਟਲੀਸਟ ਜੇ ਕੋਈ ਕਿਸੇ ਵੀ ਤਰੀਕੇ ਦੀ ਪਾਣੀ ਲੈ ਕੇ ਹੋਰ ਚੀਜ਼ਾਂ ਨੂੰ ਲੈ ਕੇ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਆ ਉਹ ਪੈਣ ਵਾਲੀ ਹੈਗੀ ਆ। ਅਤੇ ਆਪਾਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਦੇ ਪੇਜ ਦੇ ਉੱਤੇ ਇਹ ਚੀਜ਼ ਪਾਈ ਆ ਵੀ ਜੇ ਤੁਹਾਨੂੰ ਇਵੈਕੂਏਸ਼ਨ ਕਰਨੀ ਪੈਂਦੀ ਆ ਅਤੇ ਤੁਸੀਂ ਕੀ ਕੁਛ ਜਿਹੜੇ ਉਹ ਆਪਣੇ ਨਾਲ ਲੈ ਕੇ ਜਾਣਾ ਆ, ਕਿਉਂਕਿ ਕਰੋਨਾ ਵਾਇਰਸ ਦਾ ਕਾਲ ਆ। ਮੇਕ ਸ਼ੋਰ ਕਰੋ ਵੀ ਹਰ ਇੱਕ ਇਨਸਾਨ ਦੇ ਲਈ ਘੱਟੋ ਘੱਟ ਜਿਹੜੇ ਯੂਜ਼ੇਬਲ ਯੂਜ਼ ਐਂਡ ਥਰੋ ਵਾਲੇ ਫੇਸ ਮਾਸਕ ਆ ਘੱਟੋ ਘੱਟ 2 ਹੋਣ, ਜਾਂ ਕੱਪੜੇ ਵਾਲੇ ਤੁਸੀਂ 2 ਜਿਹੜੇ ਫੇਸ ਮਾਸਕ ਆ ਹਰ ਇੱਕ ਇਨਸਾਨ ਦੇ ਲਈ ਪਰਿਵਾਰ ਮੈਂਬਰ ਦੇ ਹਿਸਾਬ ਦੇ ਨਾਲ ਰੱਖੋ। ਸੈਨੀਟੇਸ਼ਨ ਸਪਲਾਈ ਹੋਣੀਆਂ ਚਾਹੀਦੀਆਂ ਆ। ਇਵੈਕੂਏਸ਼ਨ ਰਾਊਟਸ ਜਿਹੜੇ ਆ ਉਹ ਤੁਹਾਡੇ ਤਿਆਰ ਹੋਣੇ ਚਾਹੀਦੇ ਆ। ਮੈਡੀਕੇਸ਼ਨ ਸਪਲਾਈਜ਼, ਮੈਡੀਕਲ ਡਿਵਾਈਸਿਸ ਜਿਹੜੀਆਂ ਹੁੰਦੀਆਂ ਆ ਉਹ, ਘਰ ਦੀਆਂ ਚਾਬੀਆਂ ਜਿਹੜੀਆਂ ਉਹ ਆ, ਕੌਨਟੈਕਟ ਲੈਂਸਿਸ, ਆਈ ਗਲਾਸਿਸ, ਉਹ ਕੁਛ ਕੁ ਜਿਹੜੇ ਕੱਪੜੇ ਆ। ਅਤੇ ਜੇ ਕੈਸ਼ ਕਹਿੰਦੇ ਰੱਖ ਸਕਦੇ ਆ ਛੋਟੇ ਛੋਟੇ ਜਿਹੜੇ ਅਮਾਊਂਟਸ 1, 5, 20 ਦੇ ਜਿਹੜੇ ਨੋਟ ਆ ਉਹ ਰੱਖੋ। ਫਸਟ ਏਡ ਕਿੱਟ, ਫਲੈਸ਼ ਲਾਈਟ ਉਹ ਰੱਖੋ। ਪੋਰਟੇਬਲ ਰੇਡੀਓ, ਬੈਟਰੀਜ਼ ਜਿਹੜੀਆਂ ਨਾ ਰੱਖੋ। ਬੱਚੇ ਅਤੇ ਜੇ ਤੁਹਾਡੇ ਕੋਲ ਪੈਟਸ ਹੈਗੇ ਆ ਉਹਨਾਂ ਦੀ ਸਪਲਾਈ ਜਿਹੜੀਆਂ ਉਹ ਰੱਖੋ। ਆਪਣੀਆਂ ID ਅਤੇ ਇੰਪੋਰਟੈਂਟ ਡਾਕੂਮੈਂਟਸ ਜਿਹੜੇ ਉਹ ਨਾਲ ਰੱਖੋ। ਪਾਣੀ ਜਿਹੜਾ ਉਹ ਜ਼ਰੂਰ ਰੱਖੋ। ਫੂਡ ਜਿਹੜਾ ਖ਼ਰਾਬ ਨਾ ਹੋਣ ਵਾਲਾ ਹੋਵੇ ਉੱਦਾਂ ਦਾ ਜਿਹੜੇ ਕੈਨਸ ਵਗੈਰਾ ਆ ਉਹ ਚੀਜ਼ਾਂ ਜਿਹੜੀਆਂ ਉਹ ਰੱਖੋ। ਅਤੇ ਪਰਸਨਲ ਕੰਪਿਊਟਰ ਵਗੈਰਾ, ਹਾਰਡ ਡਰਾਈਵ, ਡਿਸਕ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਪਹਿਲੋਂ ਹੀ ਤੁਸੀਂ ਤਿਆਰ ਪੈਕ ਕਰਕੇ ਜਿਹੜੀਆਂ ਤੁਹਾਨੂੰ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ, ਤਾਂ ਜੋ ਜੇ ਰੱਬ ਨਾ ਕਰੇ ਜਾਣਾ ਪਵੇ ਤਾਂ ਤੁਸੀਂ ਜਿਹੜੇ ਉਹ ਤਿਆਰ ਰਹਿ ਸਕੋ। ਸੋ ਇਹ ਜ਼ਰੂਰੀ ਆ ਅਤੇ ਇਸ ਦੇ ਲਈ ਤਿਆਰੀ ਜਿਹੜੀ ਉਹ ਆਪਾਂ ਨੂੰ ਸਮੇਂ ਸਿਰ ਜਿਹੜੀ ਉਹ ਕਰ ਲੈਣੀ ਚਾਹੀਦੀ ਹੈਗੀ ਆ ਜੀ। ਸੋ ਹੁਣ ਕੁਛ ਕੁ ਹੋਰ ਖਬਰਾਂ ਵੱਲ ਆਈਏ। ਜਿਹੜੀ ਪੋਸਟ ਆਫਿਸ ਨੂੰ ਲੈ ਕੇ ਕਸ਼ਮਕਸ਼ ਚੱਲ ਰਹੀ ਹੈਗੀ ਡੈਮੋਕ੍ਰੇਟਸ ਅਤੇ ਰਿਪਬਲਿਕਨ ਦੇ ਵਿੱਚ। ਜਿਹੜੇ ਪੋਸਟ ਆਫਿਸ ਜਨਰਲ ਹੈਗੇ ਆ, ਪੋਸਟ ਮਾਸਟਰ ਜਨਰਲ ਆ ਲੂਇਸ, ਉਹਨਾਂ ਨੇ ਕਿਹਾ ਸੀ ਵੀ ਅਸੀਂ ਸਾਰੀਆਂ ਹੀ ਜਿਹੜੀਆਂ ਚੇਂਜਸ ਕਰਨੀਆਂ ਸੀ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਆ। ਪਰ ਸਟਿਲ ਅੱਜ ਨੈਂਸੀ ਪਲੋਸੀ ਜਿਹੜੇ ਹਾਊਸ ਸਪੀਕਰ ਆ ਉਹਨਾਂ ਨੇ ਕਿਹਾ ਵੀ ਇਸ ਇਸ਼ੂ ਦੇ ਉੱਤੇ ਵੋਟਿੰਗ ਹੋਣੀ ਚਾਹੀਦੀ ਹੈਗੀ ਆ। ਅਗਲੀ ਖਬਰ ਰਾਜਕਰਮਵੀਰ ਸਿੰਘ ਜਿਹੜੀ ਬਹੁਤ ਇੰਪੋਰਟੈਂਟ ਆ, ਊਬਰ ਅਤੇ ਲਿਫਟ ਨੂੰ ਲੈ ਕੇ। ਕਹਿੰਦੇ ਵੀ ਊਬਰ ਅਤੇ ਲਿਫਟ ਹੋ ਸਕਦਾ ਇਸ ਸ਼ੁੱਕਰਵਾਰ ਨੂੰ ਉਹ ਕੈਲੀਫੋਰਨੀਆ ਦੇ ਵਿੱਚ ਆਪਣੀਆਂ ਸਰਵਿਸਿਜ਼ ਬੰਦ ਕਰ ਦੇਣ। ਸੋ ਇਹਦੇ ਨਾਲ ਕਹਿੰਦੇ ਜਿਹੜੇ ਟੈਕਸੀ ਡਰਾਈਵਰਸ ਆ ਉਹਨਾਂ ਨੂੰ ਹੋਰ ਮੌਕਾ ਵਿੱਚ ਆਉਣ ਦਾ ਮਿਲ ਜੂਗਾ। ਪਰ ਨਾਲ ਦੀ ਨਾਲ ਊਬਰ ਅਤੇ ਲਿਫਟ ਇੱਕ ਹੋਰ ਤਰ੍ਹਾਂ ਦਾ ਜਿਹੜਾ ਕੰਪੀਟੀਸ਼ਨ ਤਿਆਰ ਕਰਨ ਲਈ ਰੈਡੀ ਹੋ ਰਿਹਾ। ਕਹਿੰਦੇ ਵੀ ਫਰੈਂਚਾਈਜ਼ੀ ਸਿਸਟਮ, ਵੀ ਜਿਹੜਾ ਕੋਈ ਊਬਰ ਵਾਲਾ ਹੋਊਗਾ ਆਪਣਾ ਇੰਡੀਪੈਂਡੈਂਟ ਬਿਜ਼ਨਸ ਓਨਰ ਹੋਊਗਾ, ਕੁਛ ਇਸ ਤਰ੍ਹਾਂ ਦਾ ਮਾਡਲ ਵੀ ਉਹ ਇਸ਼ੂ ਕਰਨ ਦੇ ਵਿੱਚ ਉਹ ਤਿਆਰੀ ਕੱਸੀ ਬੈਠੇ ਹੈਗੇ ਆ। ਅਤੇ ਨਾਲ ਦੀ ਨਾਲ ਜਿਹੜੀ ਇਲੈਕਸ਼ਨ ਹੋਣੀ ਹੈਗੀ ਆ ਨਵੰਬਰ ਦੇ ਵਿੱਚ, ਉਹ ਬੈਲਟ ਦੇ ਉੱਤੇ ਵੀ ਉਹ ਲੈ ਕੇ ਆ ਰਹੇ ਹੈਗੇ ਆ ਵੀ ਊਬਰ ਲਿਫਟ ਨੂੰ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਇੰਡੀਪੈਂਡੈਂਟ ਬਿਜ਼ਨਸ ਓਨਰਸ ਗਿਣਿਆ ਜਾਵੇ ਜਾਂ ਉਹਨਾਂ ਨੂੰ ਐਜ਼ ਏ EMPLOYEE ਗਿਣਿਆ ਜਾਵੇ। ਮਿਲੀਅਨਸ ਆਫ ਡਾਲਰ ਦੋਨਾਂ ਕੰਪਨੀਆਂ ਨੇ ਜਿਹੜੇ ਇਕੱਠੇ ਕਰ ਲਏ ਹੈਗੇ ਆ। ਸੋ ਜੇ ਊਬਰ ਲਿਫਟ ਦੇ ਉੱਤੇ ਅਸਰ ਪੈਂਦਾ ਹੈ ਅਤੇ ਹੋਰ ਜਿਹੜੀਆਂ ਕੰਪਨੀਆਂ DoorDash ਵਗੈਰਾ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਉੱਤੇ ਵੀ ਸੇਮ ਹੀ ਅਸਰ ਪਊਗਾ। ਜੀ। ਨਿਊਯਾਰਕ ਸਿਟੀ ਤੋਂ ਇਹ ਖਬਰ ਆ ਰਹੀ ਹੈ ਜਿਹੜੀ ਉੱਥੋਂ ਦੇ ਪਬਲਿਕ ਸਕੂਲ ਟੀਚਰਸ ਦੀ ਜਿਹੜੀ ਯੂਨੀਅਨ ਆ ਜਿਹੜੀ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਆ, ਉਹਨਾਂ ਨੇ ਕਿਹਾ ਵੀ ਉਹਨਾਂ ਦੇ ਜਿਹੜੇ ਮੈਂਬਰ ਨੇ ਉਹ ਕਲਾਸਰੂਮਸ ਦੇ ਵਿੱਚ ਅਗਲੇ ਮਹੀਨੇ ਮੁੜ ਵਾਪਸ ਨਹੀਂ ਆਉਣਗੇ ਜਿੰਨੀ ਦੇਰ ਤੱਕ ਜਿਹੜੀ ਸਿਟੀ ਆ ਹੈਲਥ ਅਤੇ ਸੇਫਟੀ ਡਿਮਾਂਡਸ ਉਹਨਾਂ ਦੀਆਂ ਆ ਉਹਨਾਂ ਨੂੰ ਉਹ ਪੂਰੀਆਂ ਨਹੀਂ ਕਰ ਦਿੰਦੀ। ਨਿਊਯਾਰਕ ਦੇ ਗਵਰਨਰ ਨੇ ਇਹ ਆਖਿਆ ਸੀਗਾ ਵੀ ਅਸੀਂ ਜਿਹੜੀਆਂ ਇਨ ਪਰਸਨ ਕਲਾਸਿਸ ਜਿਹੜੀਆਂ ਆ ਉਸ ਨੂੰ ਚਾਲੂ ਕਰਨਾ ਚਾਹੁੰਦੇ ਹਾਂ। ਉੱਥੇ ਜਿਹੜੀਆਂ ਉਹ ਕਹਿੰਦੇ ਵੀ ਚਾਲੂ ਹੋਣਗੀਆਂ ਜਿੱਥੇ ਜਿਹੜਾ ਇਨਫੈਕਸ਼ਨ ਰੇਟ ਆ ਉਹ ਪੋਜ਼ੀਟਿਵ ਆਉਣ ਵਾਲਾ ਜਿਹੜਾ ਰੇਟ ਆ ਉਹ ਘੱਟ ਰਹੇਗਾ। ਪਰ ਇੱਧਰ ਜਿਹੜੇ ਸਟੂਡੈਂਟਸ ਆ ਉਹ ਵੀ ਹੁਣ ਇਹ ਮੰਗ ਕਰ ਰਹੇ ਆ ਵੀ ਇਸ ਤੋਂ ਪਹਿਲਾਂ ਵੀ ਇਨਫੈਕਸ਼ਨ ਜਿਹੜਾ ਉਹ ਜ਼ਿਆਦਾ ਵਧੇ, ਹੈਲਥ ਅਤੇ ਸੇਫਟੀ ਦੀਆਂ ਜਿਹੜੀਆਂ ਉਹਨਾਂ ਦੀਆਂ ਡਿਮਾਂਡਸ ਹੈਗੀਆਂ ਆ ਉਹਨਾਂ ਨੂੰ ਉਹ ਪੂਰੀਆਂ ਕਰਨ, ਫਿਰ ਹੀ ਉਹ ਵਾਪਸ ਆਉਣਗੇ। ਸੋ ਇਹ ਵੀ ਇੱਥੇ ਵੀ ਇੱਕ ਟਕਰਾਵ ਜਿਹੜਾ ਉਹ ਦੇਖਿਆ ਜਾ ਸਕਦਾ ਆ। ਉੱਧਰ ਵਾਈਟ ਹਾਊਸ ਦੇ ਜਿਹੜੇ ਇਕੋਨੋਮਿਸਟ ਜਿਹੜੇ ਅਰਥ ਸ਼ਾਸਤਰੀ ਹੈਗੇ ਆ
ਉਹਨਾਂ ਦਾ ਇਹ ਕਹਿਣਾ ਆ, ਉਹ ਇਹ ਦਾਅਵਾ ਕਰ ਰਿਹਾ ਵੀ ਅਮਰੀਕਾ ਦੀ ਜਿਹੜੀ ਇਕੋਨਮੀ ਆ ਉਹ ਬਾਊਂਸ ਬੈਕ ਹੋ ਗਈ ਆ, ਵਾਪਸ ਜਿਹੜੀ ਉਹ ਆ ਰਹੀ ਆ। ਕਹਿੰਦੇ ਵੀ ਸ਼ੇਪਡ ਰਿਕਵਰੀ, ਯਾਨੀ ਕਿ ਇੱਕਦਮ ਗਿਰਾਵਟ ਤੇ ਇੱਕਦਮ ਜਿਹੜੀ ਆ ਉਹ ਚੜ੍ਹਾਈ ਜਿਹੜੀ ਇਸ ਦੇ ਵਿੱਚ ਇਕੋਨਮੀ ਦੇ ਵਿੱਚ ਦੇਖੀ ਜਾ ਰਹੀ ਆ। ਇਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਇਹਨਾਂ ਦਾ ਬਿਆਨ ਆ ਰਿਹਾ ਜਦੋਂ ਵਾਈਟ ਹਾਊਸ ਤੇ ਕਾਂਗਰਸ ਦੇ ਦਰਮਿਆਨ ਜਿਹੜੀ ਹੋਰ ਐਮਰਜੈਂਸੀ ਦੇ ਵਿੱਚ ਫਾਈਨੈਂਸ਼ੀਅਲ ਰਿਲੀਫ, ਆਰਥਿਕ ਮਦਦ ਜਿਹੜੀ ਲੋਕਾਂ ਤੱਕ ਪਹੁੰਚਾਉਣ ਦੀ ਗੱਲਬਾਤ ਚੱਲ ਰਹੀ ਸੀ, ਉਹ ਇਸ ਟਾਈਮ ਰੁਕੀ ਪਈ ਹੋਈ ਆ ਜੀ। ਕਰੋਨਾ ਵਾਇਰਸ ਨੂੰ ਲੈ ਕੇ ਜੇ ਗੱਲਬਾਤ ਕਰਦੇ ਜਾਈਏ, ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਨੇ ਇਹ ਕਿਹਾ ਆ ਵੀ ਹੁਣ ਦੁਨੀਆ ਦੇ ਵਿੱਚ ਜਿਹੜਾ ਜਿਹੜਾ ਮੇਨ ਕਾਰਨ ਕਰੋਨਾ ਵਾਇਰਸ ਫੈਲਣ ਦਾ ਉਹ ਯੰਗ ਅਡਲਟਸ ਹੈਗੇ ਆ, ਜਿਹੜੇ ਯੰਗ ਹੈਗੇ ਆ ਉਹਨਾਂ ਕਰਕੇ ਜਿਹੜਾ ਫੈਲ ਰਿਹਾ, ਕਿਉਂਕਿ ਕਹਿੰਦੇ ਵੀ ਉਹ ਘਰਾਂ ਦੇ ਵਿੱਚ ਚੈਨ ਦੇ ਨਾਲ ਬੈਠ ਨਹੀਂ ਰਹੇ ਅਤੇ ਜਿਹੜੇ ਸੋਸ਼ਲ ਡਿਸਟੈਂਸ ਵਾਲੇ ਜਾਂ ਮਾਸਕ ਵਾਲਾ ਜਿਹੜਾ ਆ ਉਸ ਨੂੰ ਫੋਲੋ ਨਹੀਂ ਕਰ ਰਹੇ ਹੈਗੇ। ਇਹ ਪੂਰੀ ਦੁਨੀਆ ਦੀ ਗੱਲ ਉਹਨਾਂ ਨੇ ਕੀਤੀ ਆ। ਅਤੇ ਜੇ USA ਦੀ ਗੱਲ ਕਰਦੇ ਜਾਈਏ, ਜਾਰਜੀਆ, ਟੈਕਸਸ ਅਤੇ ਫਲੋਰੀਡਾ ਸਟੇਟ ਜਿਹੜੀਆਂ ਤਿੰਨ ਜਿਹੜੀਆਂ ਸਟੇਟਾਂ ਆ, ਇਹ ਹੁਣ ਇਸ ਟਾਈਮ USA ਦੇ ਵਿੱਚ ਕਰੋਨਾ ਵਾਇਰਸ ਦੇ ਕੇਸਿਸ ਨੂੰ ਲੈ ਕੇ ਪਰ ਕੈਪੀਟਾ ਜਿਹੜੀਆਂ ਸਭ ਤੋਂ ਅੱਗੇ ਚੱਲ ਰਹੀਆਂ ਹੈਗੀਆਂ। ਟੈਕਸਸ ਨੇ ਜਿਹੜਾ ਆ ਹੁਣ ਫੇਸ ਮਾਸਕ ਨੂੰ ਮੈਂਡੇਟੋਰੀ ਕਰ ਦਿੱਤਾ ਹੈਗਾ। ਫਲੋਰੀਡਾ ਅਤੇ ਜਾਰਜੀਆ ਨੇ ਹਜੇ ਤੱਕ ਨਹੀਂ ਕੀਤਾ ਹੈਗਾ ਜੀ। ਰਾਸ਼ਟਰਪਤੀ ਟਰੰਪ ਨੂੰ ਅੱਜ ਜਿਹੜਾ QAnon ਇੱਕ ਜਿਹੜਾ ਕੌਨਸਪੀਰੇਸੀ ਥਿਊਰੀ ਗਰੁੱਪ ਆ ਉਸ ਦੇ ਬਾਰੇ ਕੋਈ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਮੈਨੂੰ ਇਸ ਮੂਵਮੈਂਟ ਦੇ ਬਾਰੇ ਤਾਂ ਬਹੁਤਾ ਪਤਾ ਨਹੀਂ, ਪਰ ਇੰਨਾ ਮੈਂ ਜਾਣਦਾ ਵੀ ਉਹ ਮੈਨੂੰ ਲਾਈਕ ਕਰਦੇ ਆ ਅਤੇ ਮੈਂ ਉਹ ਐਪਰੀਸ਼ੀਏਟ ਜਿਹੜਾ ਉਹ ਕਰਦਾ ਆ। ਅਤੇ ਕਹਿੰਦੇ ਵੀ ਮੈਂ ਇਹ ਸੁਣਿਆ ਵੀ ਇਹ ਆਪਣੇ ਮੁਲਕ ਨੂੰ ਪਿਆਰ ਕਰਦੇ ਆ। FBI ਦੇ ਦੁਆਰਾ ਜਿਹੜੀ QAnon ਗਰੁੱਪ ਆ ਉਸ ਨੂੰ ਘਰੇਲੂ ਅੱਤਵਾਦ ਦਾ ਖਤਰਾ ਜਿਹੜਾ ਆ ਉਹ ਉਸ ਦੇ ਵਜੋਂ ਜਿਹੜਾ ਫਲੈਗ ਕੀਤਾ ਹੋਇਆ ਆ। ਇਹ ਕੁਛ ਅਜਿਹੇ ਲੋਕ ਨੇ ਜਿਹੜੀਆਂ ਬਹੁਤ ਹੀ ਜ਼ਿਆਦਾ ਕੌਨਸਪੀਰੇਸੀ ਥਿਊਰੀਆਂ ਦੇ ਵਿੱਚ ਜਿਹੜਾ ਉਹ ਬਿਲੀਵ ਕਰਦੇ ਆ। ਇੱਥੋਂ ਤੱਕ ਵੀ ਆਪਾਂ ਦੇਖਿਆ ਵੀ ਹੁਣ ਕਈ ਜਿਹੜੇ QAnon ਦੇ ਜਿਹੜੇ ਥਿਊਰਿਸਟ ਕਹਿ ਸਕਦੇ ਹਾਂ ਜਾਂ ਉਹਨਾਂ ਦੇ ਫੋਲੋਵਰ ਆ, ਉਹ ਕਈ ਜਿਹੜੀਆਂ ਪ੍ਰਾਇਮਰੀਜ਼ ਇਲੈਕਸ਼ਨ ਵੀ ਜਿਹੜੀਆਂ ਉਹ ਰੀਸੈਂਟਲੀ ਜਿੱਤੇ ਹੈਗੇ ਆ। ਇਹਨਾਂ ਦੇ ਦੁਆਰਾ ਹੁਣ ਜਿਹੜੇ ਫੇਸਬੁੱਕ ਗਰੁੱਪਸ ਖਾਸ ਕਰਕੇ ਜਿਹੜੇ ਵੈਕਸੀਨੇਸ਼ਨ ਦਾ ਵਿਰੋਧ ਕਰਨ ਵਾਲੇ ਆ ਅਤੇ ਕਰੋਨਾ ਵਾਇਰਸ ਦੇ ਬਾਰੇ ਕਾਫੀ ਜ਼ਿਆਦਾ ਗਲਤ ਇਨਫੋਰਮੇਸ਼ਨ ਫੈਲਾਉਣ ਵਾਲਿਆਂ ਦੇ ਵਿੱਚ ਇਹ ਗਰੁੱਪ ਜਿਹੜਾ ਬਹੁਤ ਤੇਜ਼ੀ ਦੇ ਨਾਲ ਮਿਸ ਇਨਫੋਰਮੇਸ਼ਨ ਜਿਹੜੀ ਗਲਤ ਇਨਫੋਰਮੇਸ਼ਨ ਉਹ ਫੈਲਾ ਰਿਹਾ ਆ। ਅਤੇ ਜਿਹੜੀ ਸੈਨੇਟਰ ਕਮਲਾ ਹੈਰਿਸ ਆ ਉਸ ਦੇ ਖਿਲਾਫ ਵੀ ਕਾਫੀ ਜਿਹੜੀ ਇਸ ਦੀ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਬਰਥਰ ਮੂਵਮੈਂਟ ਵਾਲੀ ਜਿਹੜੀ ਗੱਲ ਆ ਵੀ ਇਹ ਇਸ ਦੇ ਕਾਬਲ ਵੀ ਹੈਗੀ ਆ ਵੀ ਇਸ ਨੂੰ ਵਾਈਸ ਪ੍ਰੈਜ਼ੀਡੈਂਟ ਦੇ ਲਈ ਨੋਮੀਨੀ ਕੀਤਾ ਜਾ ਵੀ ਸਕਦਾ ਹੈ ਕਿ ਨਹੀਂ, ਉਹਦਾ ਵੀ ਤੇ ਸਵਾਲ ਚੁੱਕੇ ਸੀ। ਅਤੇ ਉੱਧਰ ਜਿਹੜੀ ਹਰਜੋਤ ਸਿੰਘ ਜੀ ਡੈਮੋਕ੍ਰੇਟ ਨੈਸ਼ਨਲ ਜਿਹੜੀ ਕਨਵੈਨਸ਼ਨ ਆ ਉਸ ਨੂੰ ਦੱਸਦੇ ਜਾਈਏ ਵੀ ਉੱਥੇ ਅੱਜ ਜਿਹੜੀ ਵਾਈਸ ਪ੍ਰੈਜ਼ੀਡੈਂਟ ਦੇ ਲਈ ਨੋਮੀਨੀ ਨੂੰ ਜਿਹੜੇ ਸਵੀਕਾਰ ਜਿਹੜੀ ਉਹ ਕਹਿੰਦੇ ਕਰੂਗੀ ਸੈਨੇਟਰ ਕਮਲਾ ਹੈਰਿਸ। ਅਤੇ ਅੱਜ ਜਿਹੜੀ ਹੈਲਰੀ ਕਲਿੰਟਨ, ਐਲਿਜ਼ਾਬੈਥ ਵਾਰਨ, ਬਰਾਕ ਓਬਾਮਾ, ਇਹ ਸਾਰੇ ਜਾਣੇ ਆਪੋ ਆਪਣੇ ਜਿਹੜੇ ਭਾਸ਼ਣ ਆ ਉਹ ਵੀ ਦੇਣਗੇ। ਅਤੇ ਅਖੀਰਲੇ ਜਿਹੜੇ ਕੁਛ ਦਿਨ ਇਹਨਾਂ ਦੀ ਕਨਵੈਨਸ਼ਨ ਦੇ ਜਿਹੜੇ ਆ ਉਹ ਰਹਿ ਗਏ ਨੇ। ਅਤੇ ਅਗਲੇ ਹਫਤੇ ਫਿਰ ਜਿਹੜੀ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਆ ਉਹ ਹੋਵੇਗੀ ਜਿੱਥੇ ਉਹ ਅਧਿਕਾਰਤ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਰੀ ਇਲੈਕਸ਼ਨ ਦੇ ਲਈ ਜਿਹੜੀ ਇੱਕ ਹਿਸਾਬ ਦੇ ਨਾਲ ਨੋਮੀਨੇਟ ਆਪਣੀ ਪਾਰਟੀ ਵੱਲੋਂ ਉਹ ਕਰਨ ਜਾ ਰਹੇ ਨੇ ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ ਐਲਡਰਾਡੋ ਕਾਉਂਟੀ ਏਰੀਏ ਦੇ ਵਿੱਚ ਲੇਕ ਤਾਹੋ ਦਾ ਇੱਕ ਰੈਜ਼ੀਡੈਂਟ ਜਿਸ ਦੇ ਵਿੱਚ ਪਲੇਗ ਜਿਹੜੀ ਆ ਉਹ ਪਾਈ ਗਈ ਆ। 5 ਸਾਲਾਂ ਬਾਅਦ ਕੈਲੀਫੋਰਨੀਆ ਦੇ ਵਿੱਚ ਪਲੇਗ ਨਾਲ ਪੀੜਤ ਜਿਹੜਾ ਪਹਿਲਾ ਬੰਦਾ ਇਹ ਪਾਇਆ ਗਿਆ। ਕਹਿੰਦੇ ਵੀ ਇਹਦਾ ਮੇਨ ਰੀਜ਼ਨ ਜਿਹੜਾ ਇੱਕ ਉਹ ਡੌਗ ਨੂੰ ਵਾਕ ਕਰ ਰਿਹਾ ਸੀ, ਕੁੱਤੇ ਦੇ ਨਾਲ ਜਾ ਰਿਹਾ ਸੀ ਅਤੇ ਉੱਥੋਂ ਜਿਹੜੀਆਂ ਮੱਖੀਆਂ ਆ ਉਹਨਾਂ ਤੋਂ ਇਹ ਜਿਹੜੀ ਪਲੇਗ ਫੈਲੀ ਹੈਗੀ ਆ। ਸੋ ਇੱਕ ਜਣੇ ਨੂੰ ਹੋਈ ਆ ਹਜੇ ਤੱਕ ਜੀ। ਸਾਊਥ ਅਫਰੀਕਾ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਇੱਕ $290 ਮਿਲੀਅਨ ਦੀ ਇੱਕ ਇਨਵੈਸਟੀਗੇਸ਼ਨ ਆ ਉਸ ਨੂੰ ਚਾਲੂ ਕੀਤਾ ਆ ਜਿਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਇਹ ਦਾਅਵਾ ਉਹ ਕਰ ਰਿਹਾ ਵੀ 658 ਗ੍ਰਾਫਟ ਪ੍ਰੋਬ ਜਿਨ੍ਹਾਂ ਦੀ ਕੀਮਤ $5 ਬਿਲੀਅਨ ਰੈਂਡ ਜਿਹੜੇ ਕਿ ਇੱਥੋਂ ਦੇ $290 ਮਿਲੀਅਨ ਦੇ ਬਣਦੀ ਆ ਵੀ ਉਸ ਦੇ ਵਿੱਚ ਕੋਈ ਜਿਹੜੀ ਕਹਿ ਲਓ ਵੀ ਇਰੈਗੂਲੈਰਿਟੀਜ਼ ਗਲਤ ਚੀਜ਼ਾਂ ਜਿਹੜੀਆਂ ਉਹ ਪਾਈਆਂ ਗਈਆਂ। ਇਹ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜਿਹੜੀ ਸਪੈਂਡਿੰਗ ਆ ਉਹ ਕੀਤੀ ਗਈ ਸੀ ਪਬਲਿਕ ਸੈਕਟਰ ਇੰਡੀਵਿਜੂਅਲ ਅਤੇ ਉਹਨਾਂ ਦੀਆਂ ਜਿਹੜੀਆਂ ਇੰਸਟੀਟਿਊਸ਼ਨਸ ਆ ਉਸ ਦੇ ਦੁਆਰਾ। ਇਸ ਟਾਈਮ ਸਾਊਥ ਅਫਰੀਕਾ ਦੇ ਵਿੱਚ ਕਹਿੰਦੇ ਵਿਸ਼ਵ ਦੇ ਵਿੱਚ 5ਵੇਂ ਸਭ ਤੋਂ ਹਾਈਐਸਟ ਨੰਬਰ ਆਫ ਕਨਫਰਮਡ ਕਰੋਨਾ ਵਾਇਰਸ ਕੇਸਿਸ ਆ ਚੁੱਕੇ ਨੇ
ਜੀ ਅਗਲੀ ਖਬਰ ਜੇ Airbnb ਦੀ ਗੱਲ ਕਰਦੇ ਜਾਈਏ। Airbnb ਇੱਕ ਅਜਿਹੀ ਕੰਪਨੀ ਆ ਜਿਹਨੂੰ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਘਾਟਾ ਪਿਆ ਸੀ। ਕਹਿੰਦੇ ਮਿਲੀਅਨਸ ਆਫ ਡਾਲਰ ਜਿਹੜੇ ਆ, ਹੰਡਰਡਸ ਆਫ ਮਿਲੀਅਨਸ ਆਫ ਡਾਲਰ ਜਿਹੜੇ ਉਹਨਾਂ ਨੂੰ ਰਿਫੰਡ ਕਰਨੇ ਪਏ ਲੋਕਾਂ ਨੇ ਜਿਹੜੇ ਘਰ ਆ ਰੈਂਟਲ ਉਹ ਬੁੱਕ ਕੀਤੇ ਹੋ ਸੀ ਛੁੱਟੀਆਂ 'ਤੇ ਜਾਣ ਦੇ ਲਈ। ਅਤੇ ਹੁਣ ਇਹ ਕੰਪਨੀ ਜਿਹੜੀ ਆ ਪਬਲਿਕ ਹੋਣ ਜਾ ਰਹੀ ਆ। 2017 ਸਨ ਦੇ ਵਿੱਚ ਵਾਲ ਸਟਰੀਟ ਜਰਨਲ ਨੇ ਇਸ ਕੰਪਨੀ ਦੀ ਕੀਮਤ 31 ਬਿਲੀਅਨ ਡਾਲਰ ਰੱਖੀ ਸੀ, ਜੋ ਕਿ ਹੁਣ ਉਸ ਨੂੰ 18 ਬਿਲੀਅਨ ਡਾਲਰ ਦੇ ਉੱਤੇ ਉਹਦੀ ਜਿਹੜੀ ਕੀਮਤ ਆ ਰੱਖੀ ਗਈ ਹੈਗੀ ਆ। ਜੀ ਜੀ। ਅਤੇ ਸਮਾਂ ਵੀ ਆਪਣੇ ਜਿਹੜੇ ਹਰਜੋਤ ਸਿੰਘ ਜੀ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਦੇ ਵੱਲ ਆ। ਸੋ ਇੱਕ ਵਾਰੀ ਫੇਰ ਆਪਾਂ ਜਾਣ ਤੋਂ ਪਹਿਲਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਜਿਹੜੇ ਰਹਿਣ ਵਾਲੇ ਲੋਕ ਨੇ, ਬੇ ਏਰੀਏ ਦੇ ਵਿੱਚ ਨਾਪਾ, ਸੈਂਟਾ ਰੋਜ਼ਾ, ਇਹਨਾਂ ਇਲਾਕਿਆਂ ਦੇ ਵਿੱਚ ਇਸ ਟਾਈਮ ਅੱਗ ਹੀ ਅੱਗ ਜਿਹੜੀ ਚੌਂਚ ਚੁਫੇਰੇ ਜਿਹੜੀ ਉਹ ਫੈਲ ਰਹੀ ਹੈਗੀ ਆ। ਉਸ ਤੋਂ ਜਿਹੜਾ ਬਚਾਅ ਆਪਣੇ ਆਪ ਨੂੰ ਰੱਖੋ ਅਤੇ ਇਵੈਕੂਏਸ਼ਨ ਦੇ ਲਈ ਜਿਹੜਾ ਆ ਉਹ ਤੋਂ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਆ ਵੀ ਕਿਸੇ ਵੀ ਵੇਲੇ ਜੇ ਅੱਗ ਜ਼ਿਆਦਾ ਫੈਲਦੀ ਆ, ਜੇ ਤੁਹਾਡੇ ਵਾਲੇ ਪਾਸੇ ਨੂੰ ਆਉਂਦੀ ਆ ਤਾਂ ਤੁਹਾਨੂੰ ਜਿਹੜਾ ਉਹ ਨਿਕਲਣਾ ਪੈ ਸਕਦਾ। ਗੱਡੀਆਂ ਗੁੱਡੀਆਂ 'ਚ ਤੇਲ ਭਰਾ ਕੇ ਰੱਖੋ, ਆਪਣੇ ਇੰਪੋਰਟੈਂਟ ਡਾਕੂਮੈਂਟ, ਜ਼ਰੂਰੀ ਸਮੱਗਰੀ ਜਿਹੜੀ ਤੁਹਾਨੂੰ ਆਉਣ ਵਾਲੇ ਕੁਛ ਦਿਨਾਂ ਦੇ ਲਈ ਚਾਹੀਦੀ ਆ ਉਹ ਤੁਸੀਂ ਆਪਣੇ ਕੋਲ ਰੱਖੋ, ਤਾਂ ਜੋ ਆਪਾਂ ਜਿਹੜਾ ਇਸ ਚੀਜ਼ ਤੋਂ ਜਿਹੜਾ ਉਹ ਬਚਾਅ ਰੱਖ ਸਕੀਏ। ਅਤੇ ਬਾਕੀ ਆਉਣ ਵਾਲੇ ਸਮਿਆਂ ਦੇ ਵਿੱਚ ਜੇ ਕਿਸੇ ਨੂੰ ਮਦਦ ਵਗੈਰਾ ਦੀ ਜਿਹੜੀ ਉਹ ਜ਼ਰੂਰਤ ਹੋਵੇ, ਇੱਕ ਦੂਜੇ ਦੀ ਮਦਦ ਦੇ ਲਈ ਜਿਹੜਾ ਉਹ ਤਿਆਰ ਵੀ ਜਿਹੜਾ ਆਪਾਂ ਨੂੰ ਰਹਿਣਾ ਚਾਹੀਦਾ ਆ। ਕਈ ਆਪਣੇ ਜਿਹੜੇ ਕਾਲ ਕਰਕੇ ਪੁੱਛਦੇ ਆ ਵੀ ਸਾਡਾ ਤਾਂ ਰਿਹਾਇਸ਼ੀ ਇਲਾਕਾ ਆ, ਇੱਥੇ ਤਾਂ ਨਹੀਂ ਕਿਤੇ ਕੋਈ ਖਤਰਾ। ਦੇਖੋ ਅੱਗ ਜਿਹੜੀ ਅਜਿਹੀ ਚੀਜ਼ ਆ ਉਹਦੇ ਲਈ ਮੈਟਰ ਨਹੀਂ ਕਰਦਾ ਵੀ ਤੁਸੀਂ ਰਿਹਾਇਸ਼ੀ ਇਲਾਕੇ 'ਚ ਜਾਂ ਤੁਸੀਂ ਜੰਗਲਾਤ ਵਾਲੇ ਇਲਾਕੇ 'ਚ ਆ, ਤੁਸੀਂ ਕਿੱਥੇ ਆ। ਜੇ ਉੱਥੇ ਫੈਲ ਰਹੀ ਆ ਅਤੇ ਹਵਾਵਾਂ ਇੰਨੀਆਂ ਹੁੰਦੀਆਂ, ਇੱਥੇ ਹੈ ਹੀ ਸਾਰਾ ਕੁਛ ਲੱਕੜ ਦਾ ਆ, ਸੁੱਕੀ ਲੱਕੜ ਆ, ਅਤੇ ਇੱਕ ਹਿਸਾਬ ਦੇ ਨਾਲ ਉਹਦੇ ਲਈ ਉਹ ਬਰੂਦ ਹੀ ਆ। ਸੋ ਜਿੰਨਾ ਬਚਾਅ ਕਰ ਸਕਦੇ ਆ, ਜਿੰਨਾ ਧਿਆਨ ਰੱਖ ਸਕਦੇ ਉਹਨਾਂ ਰੱਖੋ, ਨਜ਼ਰ ਰੱਖੋ ਖਬਰ ਦੇ ਉੱਤੇ, ਕਾਊਂਟੀ ਦੀ ਵੈਬਸਾਈਟ 'ਤੇ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਪੰਜਾਬੀ ਰੇਡੀਓ USA ਨੂੰ ਸੁਣਦੇ ਰਹੋ, ਤਾਂ ਜੋ ਤੁਹਾਨੂੰ ਅਸੀਂ ਲੇਟੈਸਟ ਅਪਡੇਟ ਜਿਹੜੇ ਉਹ ਕਰਦੇ। ਸੋ ਬਿਲਕੁਲ ਆਪਾਂ ਦੱਸਦੇ ਜਾਂਦੇ ਪੰਜਾਬੀ ਰੇਡੀਓ USA ਦਾ ਸਟੂਡੀਓ ਬਿਲਕੁਲ ਰੈਜ਼ੀਡੈਂਸ਼ੀਅਲ ਏਰੀਏ 'ਚ ਹੀ ਆ। ਸਾਡੇ ਬਿਲਕੁਲ ਲਾਗੇ ਈਸਟ ਸੈਨ ਹੋਜ਼ੇ ਫੁੱਟ ਹਿਲਸ ਦੇ ਵਿੱਚ 85,000 ਏਕੜ ਜਿਹੜੇ ਬਰਨ ਹੋਏ ਆ, ਉੱਥੇ ਇਵੈਕੂਏਸ਼ਨ ਜਿਹੜੀ ਆਰਡਰ ਕੀਤੀ ਗਈ ਆ। 10,000 ਲੋਕ ਬਿਜਲੀ ਤੋਂ ਬਿਨਾਂ ਆ ਇਸ ਟਾਈਮ ਸੈਨ ਹੋਜ਼ੇ ਦੇ ਵਿੱਚ। ਜੀ ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਗਰਮੈਸ਼, ਐਕਸੈਸਿਵ ਹੀਟ ਦੇ ਦੌਰਾਨ ਇਹ ਸਾਰਾ ਕੁਛ ਜਿਹੜਾ ਇਹ ਵਾਪਰ ਰਿਹਾ। ਜਾਂਦੇ ਜਾਂਦੇ ਹਰਜੋਤ ਸਿੰਘ ਦੇ ਦੱਸੇ ਜਾਈਏ, ਅੱਜ ਡਾਓ ਜੋਨਸ 85 ਪੁਆਇੰਟ ਦੀ ਗਿਰਾਵਟ ਜਿਹੜੀ ਇਸ ਦੇ ਵਿੱਚ ਦਰਜ ਕੀਤੀ ਗਈ। 27,692 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 64 ਪੁਆਇੰਟ ਦੀ ਗਿਰਾਵਟ ਆਈ। 11,146 ਦੇ ਉੱਤੇ ਨੈਸਡੈਕ ਬੰਦ ਹੋਇਆ। S&P ਦੇ ਵਿੱਚ 15 ਪੁਆਇੰਟ ਡਿੱਗੇ। 3374 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਉੱਧਰ ਸੋਨੇ ਦੀ ਜਿਹੜੀ ਕੀਮਤ ਆ $1945 ਪ੍ਰਤੀ ਆਊਂਸ ਜਿਹੜੀ ਉਹ ਰਹੀ ਹੈਗੀ ਆ। ਜੀ ਜੇ ਇੱਕ US ਡਾਲਰ ਦੀ ਕੀਮਤ ਦੱਸਦੇ ਜਾਈਏ ਰੁਪਈਏ ਦੇ ਬਰਾਬਰ, ਤੇ ਉਹ 74 ਰੁਪਏ 85 ਪੈਸੇ ਰਹੀ ਅੱਜ। ਜੀ ਅਤੇ ਇਸੇ ਤਰੀਕੇ ਦੇ ਨਾਲ ਇੱਕ ਜਿਹੜੇ ਕੈਨੇਡੀਅਨ ਡਾਲਰ ਇੱਕ US ਡਾਲਰ ਦੇ ਜਿਹੜਾ ਮੁਕਾਬਲੇ $1.32 ਜਿਹੜਾ ਉਹ ਰਿਹਾ ਆ। ਅਤੇ ਇੱਥੇ ਸਾਡਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਅਗਲੀ ਵਾਰ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM